फना कर देता ਇਹਦਾ ਕਿਰਾਏ ਦਾ ਕਿੰਨਾ ਲੱਗੇ बेटा शमसुल फना ਦੀਆਂ 2 ਡੱਬੀਆਂ आपने भी कीम की दवाई खाई है किराया कितना बेटा मेरी दुकान पर 4000 रुपया बेटा मेरा शमसुल फना ਜਿਹੜਾ ਪੁੱਛਦਾ ਹੈਗਾ ਮਸ਼ਹੂਰ ਹੈਗੀ ਉਹ बेटा पूरे 20000 ਰੁਪਏ ਦਾ 4000 ਵਿੱਚੋਂ ਕੱਟੋ 16000 ਮੇਰੀ ਤਲੀ ਕਰਾ 16000 ਮੈਂ ਇਹਨਾਂ ਦੇ ਕੋਲੋਂ ਲੈਣਾ ਆਪਣੇ ਨੌਕਰਾਂ ਨੂੰ ਜ਼ਲੀਲ ਕਰਾ ਦਿਓ। ਉਹ ਹੋਇਆ ਕੀ ਏ? ਹੋਇਆ ਕੀ ਹੈ ਤੁਹਾਡੀ ਜਿਹੜੀ ਭੈਣ ਹੈ ਓਏ ਮੇਰੀ ਭੈਣ ਦਾ ਨਾਂ ਨਹੀਂ ਲੈਣਾ ਭਾਈ ਸਮਝ ਜਾਈ। ਅੱਛਾ ਨੰਬਰਦਾਰਨੀ ਜੀ ਇਹਨਾਂ ਦਾ ਸਕ੍ਰਿਪਟ ਦੇ ਮੁਤਾਬਿਕ ਨਾਂ ਹੈਗਾ ਨੰਬਰਦਾਰਨੀ। ਨੰਬਰਦਾਰ ਹਾਂ ਨੰਬਰਦਾਰਨੀ ਜੀ ਕੀ ਗੱਲ ਏ ਕਦੋਂ ਰੋਲਾ ਪਾਇਆ ਈ? ਇਹ ਜਿਹੜੀ ਤੁਹਾਡੀ ਭੈਣ ਹੈ ਓਏ ਮੇਰੀ ਭੈਣ ਦਾ ਨਾਂ ਨਹੀਂ ਲੈਣਾ। ਉਹ ਲੈਣ ਡਿਆ ਮੈਂ ਨਹੀਂ ਲੈ ਸਕਦਾ। ਸ਼ਾਬਾਸ਼ ਉਹ ਤੇ ਪਾਗਲ ਹੀ ਹੈ। ਸਾਡੇ ਘਰ ਦੀ ਗੱਲ ਹੈ ਤੂੰ ਮਾਮਾ ਲੱਗ ਰਿਹਾ ਵਿਸਪਰ 'ਚ ਗੱਲ ਹੋ ਰਹੀ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ। ਉਹ ਲੈ ਸਕਦਾ ਮੈਂ ਨਹੀਂ ਲੈ ਓਏ ਮੇਰੀ ਭੈਣ ਦਾ ਨਾਂ ਨਹੀਂ ਲੈਣਾ। ਹਾਂ ਉਹ ਕਿਰਾਇਆ ਲੈ ਕੇ ਆਇਆ ਕਿ ਨਹੀਂ ਆਇਆ? ਦੱਸ ਕਿਰਾਇਆ ਲੈ ਕੇ ਆਇਆ ਕਿ ਨਹੀਂ ਆਇਆ? ਨਹੀਂ ਉਲਟਾ ਅਸੀਂ ਪੈਸੇ ਦੇਣੇ ਨੇ ਉਹਨਾਂ ਦੇ। ਉਹ ਕਿਵੇਂ? ਤੁਹਾਡੀ ਜਿਹੜੀ ਸਿਸਟਰ ਹੈ ਹਾਂ। ਮਜੂਨ ਲੈ ਕੇ ਆਈ ਹੈ 2 ਡੱਬੀਆਂ ਮਜੂਨ ਦੀਆਂ ਲੈ 2 ਕੇ ਡੱਬੀਆਂ ਮਜੂਨ ਦੀਆਂ ਲੈ ਕੇ ਆਈ ਹੈ। ਉਹਨੇ ਕੀ ਕਰਨੀ ਹੈ ਮਜੂਨ? ਬਤਾ ਦੀ ਕਰ ਸਵੇਰੇ ਸਵੇਰ ਮੈਨੂੰ ਇੱਥੇ ਲੈ ਆਇਆ ਈਦ ਵਾਲੇ ਦਿਨ ਸਵੇਰੇ ਸਵੇਰ ਤੂੰ ਮੈਨੂੰ ਇੱਥੇ ਲੈ ਘਰ ਮਹਿਮਾਨ ਆਣੇ ਹੁੰਦੇ ਨੇ ਪ੍ਰਾਹੁਣੇ ਆਣੇ ਹੁੰਦੇ ਨੇ ਤੂੰ ਇੱਥੇ ਲੈ ਸਵੇਰੇ ਸਵੇਰੇ ਤੂੰ ਮੈਨੂੰ ਇੱਥੇ ਲੈ ਆਇਆ। ਈਦ ਵਾਲੇ ਦਿਨ ਲੋਕਾਂ ਮਹਿਮਾਨ ਆਉਂਦੇ ਨੇ, ਤੂੰ ਈਦ ਵਾਲੇ ਦਿਨ ਮੈਨੂੰ ਇੱਥੇ ਦਰਜੀ ਕੋਲ ਲੈ ਆਇਆ। ਘਰ ਤੈਨੂੰ ਮੈਂ ਬਾਅਦ ਚ ਲੈ ਕੇ ਚੱਲਾਂਗਾ ਪਹਿਲੇ ਆ ਦਰਜੀ ਵਾਲਾ ਰੌਲਾ ਮੁੱਕੇਗਾ। ਕੀ ਦਰਜੀ ਵਾਲਾ ਰੋਲਾ ਹੈ? ਦਰਜੀ ਨੂੰ ਤੂੰ ਕਿੰਨੇ ਪੈਸੇ ਦਿੱਤੇ? ਬੇਗਮ। ਸੌਰੀ ਦਰਜੀ ਦਾ ਤੂੰ ਦੱਸ ਮੇਰੀ ਤਨਖਾਹ ਕਿੰਨੀ ਹੈ? ਬੇਗਮ ਬੇਗਮ ਇਧਰ ਆ ਇੱਧਰ ਆ ਪੜਾਓ ਮਤਲਬ ਹੈ ਕਿ ਸਬਕ ਨਾ ਪੜੋ ਜੀ ਹਾਂ ਇਹ ਦੱਸ ਮੇਰੀ ਤਨਖਾਹ ਕਿੰਨੀ ਹੈ? ਦੱਸ ਦੋ 30000 30,000 ਤੇ ਤੈਨੂੰ ਮੈਂ ਈਦ ਤੇ ਨਵਾਂ ਜੋੜਾ ਕਿੰਨੇ ਦਾ ਲੈ ਗਿਆ ਇੱਥੇ? 10000 ਦਾ ਤੇ ਦਰਜੀ ਦੀ ਸਿਲਾਈ ਕਿੰਨੀ ਹੈ? 10000 10,000 ਚਲਾਈ ਹੈ। ਓਏ ਤੇਰੇ ਮੂੰਹ ਤੇ ਕਹਿ ਰਹੀ ਹੈ 10,000 ਚਲਾਈ ਹੈ ਤੇਰੀ। ਕਸਮ ਚੁਕਾ ਲੋ ਮੈਂ ਸਹੀ ਕਹਿੰਦਾ ਮੇਰੀ 2000 ਚਲਾਈ ਏ। ਮੇਰੇ ਮੂੰਹ ਤੇ ਨਹੀਂ ਕਹਿ ਰਹੀ ਇਹਨਾਂ ਦੇ ਮੇਰੇ ਮਾਂ ਓਏ ਮੇਰੇ ਮੂੰਹ ਤੇ ਨਹੀਂ ਕਹਿੰਦੇ ਇਹਨਾਂ ਨੇ ਲੈ ਕੇ ਦਿੱਤਾ ਉਹਨਾਂ ਨੇ। ਹਾਂ ਇਹਨਾਂ ਨੇ ਤੁਹਾਨੂੰ ਉਹ ਤੇ ਕਹਿੰਦੇ ਮੈਂ 2,000 ਰੁਪਇਆ ਲਿੱਤਾ। ਗੱਲ ਤਾਂ ਸਹੀ ਕਹਿ ਰਿਹਾ ਵੇ। ਆਪਣਾ ਉਹ ਗੱਲ ਤਾਂ ਠੀਕ ਕਹਿ ਰਿਹਾ ਹੈ। ਕੀ ਮਤਲਬ ਹੈ ਤੇਰਾ? ਇਹਨੂੰ ਤਾਂ ਮੈਂ 2000 ਦਿੱਤਾ। ਹਾਂ ਇਹ ਤਾਂ ਮੈਂ 2000 ਹੀ ਦਿੱਤਾ ਹੈ। ਅੱਛਾ ਉਹਨੂੰ ਤੂੰ 2000 ਦਿੱਤਾ ਹੈ ਤੇ ਮੇਰੇ ਕੋਲ 10,000 10,000 ਹੈ। ਉਹਨੂੰ ਤੂੰ 2,000 ਦਿੱਤਾ ਹੈ ਤੇ ਮੇਰੇ ਕੋਲ ਤੂੰ 10,000 ਰੁਪਇਆ ਲਿਆ। 8000 ਮਲਕ ਸਾਹਿਬ ਨੂੰ ਦਿੱਤਾ ਹੈ। ਬਕਵਾਸ ਬੰਦ ਕਰ ਓਏ ਮੀਆਂ ਬੀਵੀ ਦੀ ਗੱਲ ਹੋ ਰਹੀ ਹੈ। ਆ ਜਾ ਬੜਾ ਮਜ਼ੇਦਾਰ ਨੇ ਕਹਾ ਜਾ 8000 ਮਲਕ ਸਾਹਿਬ ਤੁਸੀਂ ਕਹਿੰਦੇ ਹਰ ਅੱਧੇ ਘੰਟੇ ਬਾਅਦ ਕੰਮ ਕਰ ਮੇਰੇ ਕੋਲ ਤਾਂ ਨਹੀਂ ਹੁੰਦਾ ਜੀ ਜੀ ਬੀਬੀ ਜੀ ਬੜੇ ਕੰਮ ਕੀਤੇ ਨੇ। ਕਿਹੜੇ ਕੰਮ ਕੀਤੇ ਮੈਂ ਨੇ? ਨੌਕਰੀ ਤੋਂ ਤੰਗ ਆ ਕੇ ਤਦ ਹੀ ਦਰਜੀਆਂ ਦਾ ਕੰਮ ਮੈਂ ਸਿੱਖਣ ਲੱਗ ਪਿਆ। ਕੀ ਮਤਲਬ ਤੇਰਾ? ਉਹ ਤੁਸੀਂ ਮੈਨੂੰ ਕੰਮ ਕਹਿੰਦੇ ਹੋ ਚੱਲ ਬੰਦੇ ਦਾ ਕੰਮ ਹੈ ਅੱਧੇ ਘੰਟੇ ਬਾਅਦ ਕੰਮ ਕਹਿੰਦੇ 2 ਘੰਟੇ 1.5 ਘੰਟੇ ਬਾਅਦ ਕੰਮ ਕਰ। ਤੁਸੀਂ ਹਰ 5 ਮਿੰਟ ਬਾਅਦ ਮੈਨੂੰ ਕਹਿੰਦੇ ਹੋ ਕੰਮ ਕਰ। ਉਹ ਕਰਨਾ ਪੈਂਦਾ ਹੈ ਕੰਮ। ਮੈਂ ਥੱਕ ਜਾਣਾ ਸ਼ਾਬਾਸ਼ ਮੈਂ ਥੱਕ ਜਾਣਾ। ਬਕਵਾਸ ਬੰਦ ਕਰ ਤਨਖਾਹ ਲੈਣ ਲੱਗੇ ਤੇ ਨਹੀਂ ਥੱਕਦਾ ਬਕਵਾਸ ਬੰਦ ਕਰ। ਤਨਖਾਹ ਲੈਣ ਟਾਈਮ ਤੇ ਨਹੀਂ, ਉਦੋਂ ਤੇ ਤੁਸੀਂ ਕਹਿੰਦੇ ਸਾਨੂੰ ਵੱਡੇ ਨੋਟ ਦਿਓ 5-5000 ਵਾਲੇ। ਫੜਨ 'ਚ ਮਿਹਨਤ ਨਹੀਂ ਲੱਗਦੀ ਕਰਨ 'ਚ ਮਿਹਨਤ ਲੱਗਦੀ ਹੈ। ਚੱਲ ਜਾ ਕੇ ਨਾ ਸਭ ਤੋਂ ਪਹਿਲੇ ਅੱਛਾ ਮੇਰੇ ਕੋਲ ਇਹ ਦੱਸ ਅੱਜ ਤਰੀਕ ਕੀ ਹੈ ਓਕੇ ਪਹਿਲੀ ਗੱਲ ਤੂੰ ਮੈਨੂੰ ਇਹ ਦੱਸ ਅੱਜ ਤਰੀਕ ਕੀ ਹੈ? ਇਹ ਤੁਸੀਂ ਦੱਸ ਸਕਦੇ ਹੋ ਜੀ ਮੈਂ ਤੇ ਅਨਪੜ੍ਹ ਆ ਗੱਲ ਕਰਨੀ ਵੀ ਹੈ ਨਾ ਤੇ ਇਹ ਦੱਸ ਅੱਜ ਤਰੀਕ ਕੀ ਹੈ ਕਹਿੰਦੇ ਲਓ ਦੱਸੋ ਨੌਕਰਾਂ ਕੋਲ ਪੁੱਛੇ ਜਾਂਦੇ ਹੋ ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਲੋ ਦੱਸੋ ਇਹ ਨੌਕਰਾਂ ਨੂੰ ਪੁੱਛੀ ਜਾਣਦੇ ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਕੀ ਚਾਹੀਦਾ। ਬਕਵਾਸ ਕਰ ਰਹੇ ਹੋ ਕੀ ਬਕਵਾਸ ਕਰ ਤੁਸੀਂ ਰਹੇ? ਮਾਲਕ ਹੋ ਇਹਨਾਂ ਦੁਕਾਨਾਂ ਦਾ ਕਿਸ ਤਰੀਕ ਨੂੰ ਕਿਰਾਇਆ ਲੈਣਾ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਮਾਲਕ ਇਹਨਾਂ ਦੁਕਾਨਾਂ ਦਾ ਕਿਸ ਤਰੀਕ ਨੂੰ ਕਿਰਾਇਆ ਲੈਣਾ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਜ 10 ਤਰੀਕ ਹੋ ਗਈ ਹੈ ਤੇ 10 ਤਰੀਕ ਜਿਹੜਾ ਨਾ ਲਾਸਟ ਹੁੰਦੀ ਹੈ ਠੀਕ ਹੈ। ਜਾ ਕੇ ਨਾ ਸਭ ਤੋਂ ਪਹਿਲੇ ਹਕੀਮ ਦਾ ਸਿਰ ਪਾੜ ਕੇ ਉਹਦੇ ਕੋਲੋਂ ਨਾ ਪੈਸੇ ਲੈ ਕੇ 2 ਮਹੀਨੇ ਦਾ ਕਿਰਾਇਆ 2 ਮਹੀਨੇ ਦਾ ਕਿਰਾਇਆ ਲੈਂਦੇ ਉਹਦੇ ਕੋਲ ਜਾ ਲੈ ਕੇ ਆ। ਇਸ ਹਕੀਮ ਨੇ ਕਿਰਾਇਆ ਨਹੀਂ ਦਿੱਤਾ। ਨਹੀਂ ਦਿੱਤਾ 2 ਮਹੀਨੇ ਦੀ ਉਹਦੇ ਤੇ ਚੜਾਈ ਕਰਕੇ ਕਿਰਾਇਆ ਲੈ ਕੇ ਆਣਾ ਹੀ। ਚੜਾਈ ਨਹੀਂ ਕਰਾਂਗਾ ਕਿਰਾਇਆ ਲਾਂਗਾ ਮੈਂ ਥੱਕ ਗਿਆ ਅੱਗੇ ਮੈਂ ਜਾ ਰਿਹਾ। ਤੁਸੀਂ ਆਪਣੀ ਗੱਲ ਪਬਲਿਕ ਨੂੰ ਆਪ ਸਮਝਾਣੀ ਹੁੰਦੀ ਹੈ ਤੇ ਟਾਈਮ ਦਾ ਸਟੇ ਵੀ ਆਪ ਲੈਣਾ ਹੁੰਦਾ ਹੈ। ਇਹ ਇੰਟਰੀ ਮਿਊਜ਼ਿਕ ਲੱਗਾ ਹੈ ਐਨ ਹੋਈ ਹੈ ਪਹਿਲੇ ਇੰਟਰੋਡਕਸ਼ਨ ਕਰਵਾਓ ਪਬਲਿਕ ਨੂੰ ਪਤਾ ਲੱਗੇ ਕਰੈਕਟਰ ਕੌਣ ਹੈ ਇੰਟਰਵਿਊ ਖਤਮ ਕਰਨਾ। ਲਓ ਜੀ ਆ ਗਈ ਮੇਰੀ ਬੇਗਮ ਮੇਰੀ ਬੇਗਮ ਆ ਗਈ ਓਕੇ ਉਹ ਗਾਕੀ ਸਿਰ ਤੇ ਤੁਸੀਂ ਆਪਣੀ ਮੁਖਾਲੀ ਅਸੀਂ ਆਪਣੀ ਮਜਬੂਰੀ ਦੇ ਤਹਿਤ ਬੁਲਾਈ ਤੇਰੀ ਮਕਾਨ ਵਾਲੀ ਹੈ ਅੱਛਾ ਜੀ ਮੇਰੀ ਤੇ ਟੁੱਟਦੀ ਹੈ ਜੇ ਮਾਸ਼ਾਅੱਲਾ ਤੇ ਉਹਨੂੰ ਕਹਿਣਾ ਸੀ ਨਾ ਵੀ ਘੱਟ ਫੌਜੀਆਂ ਦੇ ਅੱਡੇ ਦੇ ਟਰੱਕਾਂ ਦੇ ਅੱਡੇ ਤੇ ਜਾਏਗਾ ਆ ਗਈ ਕਿਤੇ ਟਾਇਰ ਦੇ ਥੱਲੇ ਇਹ ਆਈ ਠੀਕ ਹੈ ਜੀ ਬੇਗਮ ਕੀ ਸਵੇਰੇ ਸਵੇਰੇ ਕੀ ਸਵੇਰੇ ਸਵੇਰੇ ਇੱਥੇ ਬੁਲਾ ਲਿਆ? ਈਦ ਵਾਲੇ ਦਿਨ ਪ੍ਰਾਹੁਣੇ ਮਹਿਮਾਨ ਘਰ ਆਣੇ ਹੁੰਦੇ ਈਦ ਵਾਲੇ ਦਿਨ ਘਰ ਪ੍ਰਾਹੁਣੇ ਮਹਿਮਾਨ ਆਣੇ ਹੁੰਦੇ ਨੇ। ਤੂੰ ਇੱਥੇ ਦਰਜੀ ਕੋਲ ਮੈਨੂੰ ਲੈ ਕੇ ਆ ਗਿਆ। ਬੜੀ ਪਈ ਪ੍ਰਾਹੁਣੇ ਆਂਦੀ
मतलब मेरा बेड़ा गर्क करके मेरा खाना खराब करके तेरे परौने याद आ रहा है परौने बेगम जी जान और नुकर चलाएगा की दस मेरी तनख्वाह 30,000 शुक्र है जी नहीं यार 30,000 च मैं तेन ईद के कपड़े का जोड़ा किन्ने का लैके दिता 10,000 का ये भी याद वो जोड़े की सिलाई तू मेरे को किन्नी लई 10,000 10,000 सिलाई सुन रहे हैं ना ओके इन्होंने खेडना है ड्रामा फिर बनेगा ਪੁੱਛ ਲੈਂਦੇ ਆ ਕਰ ਲੈਂਦੇ ਆ ਗੱਲ ਬੇਗਮ जी जानू ਬਹੁਤ ਸਾਰੀਆਂ ਗੱਲਾਂ ਹੁਣ ਜਾਨੂ ਈਦ ਵਾਲਾ ਦਿਨ जानू की वाला दिन ने ਤੁਸੀਂ ਕੀ ਸੁਬਹ ਖੱਪ ਪਾਈ ਹੋਈ ਹੈ ਘਰ ਮਹਿਮਾਨ ਆਏ ਨੇ ਤੁਸੀਂ ਮੈਨੂੰ ਤੇ ਦਰਜੀ ਕੋਲ ਬੁਲਾ ਲਿੱਤਾ ਹੈ ਬੱਲੇ ਮਹਿਮਾਨਾਂ ਦੀ ਪਈ ਹੈ ਤੈਨੂੰ ਪਹਿਲੇ ਦਰਜੀ ਵਾਲਾ ਰੋਣਾ ਮੁੱਕੇਗਾ ਪਈ ਹੈ ਤੈਨੂੰ ਜਿਹੜਾ ਮੇਰਾ ਬੇੜਾ ਕਰ ਦਿੱਤਾ ਹੀ ਬੱਲੇ ਮਹਿਮਾਨਾਂ ਦੀ ਪਈ ਹੈ ਤੈਨੂੰ ਜਿਹੜਾ ਮੇਰਾ ਖਾਣਾ ਖਰਾਬ ਕਰਤਾ ਹੀ ਉਹਦਾ ਤੈਨੂੰ ਕੋਈ ਖਿਆਲ ਨਹੀਂ ਕੀ ਖਾਣਾ ਖਰਾਬ ਕਰ ਦਿੱਤਾ ਮੈਂ ਪਹਿਲੇ ਦਰਜੀ ਵਾਲਾ ਰੋਣਾ ਮੁੱਕੇਗਾ ਫਿਰ ਤੈਨੂੰ ਮਹਿਮਾਨਾਂ ਕੋਲ ਲੈ ਕੇ ਜਾਵਾਂਗਾ ਬੇਗਮ ਜੀ जानू ਇੱਧਰ ਆਏ ਨਾ ਜ਼ਰਾ ਇਹ ਤੇ ਦੱਸ ਮੇਰੀ ਤਨਖਾਹ ਕਿੰਨੀ ਹੈ 30,000 ਅੱਛਾ ਇਹ ਇਹਨੂੰ ਪਤਾ ਹੈ ਕਿ ਮੇਰੀ ਤਨਖਾਹ 30,000 ਹੈ ਤੇ ਬੇਗਮ ਮੈਂ ਤੈਨੂੰ ਈਦ ਤੇ ਨਵਾਂ ਜੋੜਾ ਕਿੰਨੇ ਦਾ ਲੈ ਕੇ ਦਿੱਤਾ 10,000 ਦਾ 10,000 ਰੁਪਏ ਦਾ ਉਹ ਸੁਣ ਰਿਹਾ 10,000 ਦਾ ਕਰਨੇ ਤੇਰੇ ਨਾਲ ਗੱਲ ਤੇ 10,000 ਦਾ ਤੈਨੂੰ ਜੋੜਾ ਲੈ ਕੇ ਦਿੱਤਾ ਤੇ ਦਰਜੀ ਦੀ ਸਿਲਾਈ ਉਹ ਕਿੰਨੇ ਪੈਸੇ ਦਿੱਤੀ ਤੈਨੂੰ ਮੈਂ 10,000 10,000 ਉਹ ਸੁਣ ਰਿਹਾ ਨਾ ਉਹਨੇ 10,000 ਰੁਪਏ ਤੈਨੂੰ ਦਿੱਤਾ ਤੇ ਤੇਰੇ ਮੂੰਹ ਤੇ ਕਹਿ ਰਹੀ ਹੈ 10,000 ਹੈ ਸੁਣ ਰਹੇ ਆ ਮੈਂ ਸੁਣ ਰਿਹਾ 10,000 ਫਾੜੋ ਕਰ ਤੈਨੂੰ ਕਹਿੰਦੇ ਕੰਨ ਫਾੜ ਕੰਨ ਫਾੜ ਮੇਰੇ ਮੂੰਹ ਤੇ ਕਹਿ ਰਿਹਾ ਕੰਨ ਫਾੜ ਕੰਨ ਕਿਉਂ ਨਾ ਫੜਾ ਮੇਰੇ ਮੂੰਹ ਤੇ ਨਹੀਂ ਕਹਿਣ ਡਈ ਕਿਹਦਾ ਮੂੰਹ ਤੇ ਕਹਿ ਰਹੀ ਹੈ ਉਹਨਾਂ ਦੇ ਮੂੰਹ ਤੇ ਕਹਿਣ ਡਈ ਜਿਹੜੇ ਲੈ ਕੇ ਦਿੰਦੇ ਨੇ ਲੈ ਇਹ ਗੱਲ ਕਰਕੇ ਫਿਰ ਇਹਨੂੰ ਕੋਈ ਕੰਨ ਫੜ ਲੈ ਓਕੇ ਕੰਨ ਫਾੜ ਕੰਨ ਫਾੜ ਕਹਿੰਦਾ ਅੱਲਾ ਦੀ ਕਸਮ ਮੈਨੂੰ ਸਿਰਫ 2,000 ਦਿੱਤਾ ਹੈ ਕਸਮ ਚੁਕਾ ਲਓ ਮੈਨੂੰ ਸਿਰਫ 2,000 ਦਿੱਤਾ ਹੈ ਯਾਰ 2,000 ਰੁਪਏ ਦਿੱਤਾ ਤੂੰ ਇੱਥੇ ਕਿਲੋ ਦੀ ਯਾਰ ਉਹ ਕਹਿ ਰਹੀ 10,000 ਦਿੱਤਾ ਹੈ ਤੂੰ ਕਹਿ ਰਿਹਾ 2,000 ਦਿੱਤਾ ਹੈ ਗੱਲ ਸਮਝ ਨਹੀਂ ਆ ਰਹੀ 2,000 ਰੁਪਏ ਦਿੱਤਾ ਓਏ ਉਹ ਕਹਿੰਦੀ 10,000 ਦਿੱਤਾ ਤੂੰ ਕਹਿੰਦਾ 2,000 ਦਿੱਤਾ ਮੈਨੂੰ ਕੋਈ ਸਮਝ ਨਹੀਂ ਆ ਰਹੀ ਬੇਗਮ ਜੀ जानू ਇਹ ਖੇਡ ਬਣਾਓ ਬੇਗਮ ਤੂੰ ਉਹ ਕਹਿੰਦਾ ਤੂੰ ਕਹਿ ਰਹੀ 10,000 ਸਿਲਾਈ ਦਿੱਤੀ ਹੈ ਤੂੰ ਕਹਿੰਦੀ 10,000 ਸਿਲਾਈ ਦਿੱਤੀ ਹੈ ਤੇ ਉਹ ਕਹਿੰਦਾ 2,000 ਰੁਪਏ ਦਿੱਤਾ हाँ दरअसल ਨਹੀਂ ना ਨਹੀਂ ਜਾਨੂ यकीन कर लो मैं 10,000 रुपए ही दिता है 10,000 ਦਿੱਤਾ ਓਏ ਤੇਰਾ ਕੰਨ ਫਾੜ ਕੰਨ ਮੈਂ ਕਿਉਂ ਕੰਨ ਫੜਾ ਮੈਨੂੰ ਕਸਮ ਚੁਕਾ ਲੈ ਮੈਂ 2 ਹੀ ਦਿੱਤਾ ਹੈ ਓਏ ਉਹ ਕਹਿੰਦੀ 10,000 ਦਿੱਤਾ चस्के ईद दे और हम गुलफाम साहब को तहे दिल से वेलकम करते हैं महफिल थिएटर में वेलकम गुलफाम साहब बड़ी मेहरबानी जी बड़ी मेहरबानी ਉਹਨਾਂ ਨੂੰ ਕਹੋ ਵੇਖਣ ਵਾਲਿਆਂ ਨੂੰ ਸਭ ਤੋਂ ਵੱਡਾ ਵੈਲਕਮ ਹੈ जी आप सब ने गुलफाम साहब का महफिल थिएटर में वेलकम करना है और बहुत ढेर सारा प्यार देना है पूरी टीम को वो हो शबिस्तान की टीम वो हो प्रिंस की टीम वो हो महफिल की टीम आपने सब थिएटरों में जाना है तीनों थिएटरों में और आपने ढेर सारा हमें प्यार देना है हमें आपका इंतज़ार रहेगा महफिल थिएटर शबिस्तान थिएटर और प्रिंस थिएटर तीनों थिएटर जैसे मैंने आपको पहले बताया कि तीनों थिएटर आपके अपने हैं स्टाफ करे नहीं लाना क्यों है महफिल थिएटर में आपने हमें ढेर सारा प्यार देना है ईद उल फितर के दिन ऐसे ड्रामे का नाम है चस्के ईद दे दे ये बात ਬਹੁਤ ਸ਼ੁਕਰੀਆ ਕਿੰਨੇ ਪੈਸੇ ਪੁੱਛੋ ਇਹ ਗੱਲ ਹੈ ਆਪਣੇ ਸਿਰ ਤੇ ਹੱਥ ਰਖਾ ਜੇ ਉਹ ਕਸਮ ਖਾ ਕੇ ਮੇਰੇ ਪੈਸੇ ਵਾਪਸ ਦੇਗਾ दे दे ਦੇ ਬੇਗਮ जी जानू ਬੇਗਮ ਆਥਾ ਖਾ ਮੇਰੇ ਸਿਰ ਦੀ ਕਸਮ ਕਿ ਤੂੰ ਉਹਨੂੰ 10,000 ਰੁਪਏ ਦਿੱਤਾ ਹੈ तेरे सिर की कसम मैं 2,000 है ਮੇਰੇ ਸਿਰ ਦੀ ਕਸਮ तेरी सेठ दी कसम मैं 2,000 रुपए देता है 2,000 ਦਿੱਤਾ हाँ ਤੇ ਬਾਕੀ ਦਾ ਮੈਂ ਸਮਝ ਗਿਆ ਆਗਾ ਭਾਈਆਨ ਅੱਜ ਮੈਨੂੰ ਤੇਬਖਾਨੇ ਦੇ ਉੱਤੇ ਤਸ਼ਰੀਫ ਰੱਖਣੀ ਪੈਣੀ ਹੈਗੀ ਆ ਕਿਉਂਕਿ ਈਦ ਵਾਲੇ ਦਿਨ ਲੋਕਾਂ ਨੇ ਸੇਮੀਆਂ ਖਾਧੀਆਂ ਹੈਗੀਆਂ ਤੇ ਮੈਦੇ ਦਾ ਬੇੜਾ ਕਰ ਹੋ ਗਿਆ दुकान ते दुकाना मैं किराए ते दे के अपने आप को साह भी पा लिया ठीक है ये 4-4 महीने हो गए ने इन्होंने मेनू अजे तक ਕੀਮ ਸਾਹਿਬ ਤੁਸੀਂ ਵਿਆਹ ਕਰੋਗੇ 2-2 महीने हो गए ने इन्होंने मेनू किराया तक नहीं ਕਰਨਾ ਉਹਨਾਂ ਦਾ ਸਾਥ ਦੇ ਰਹੇ ਦਵਾਈਆਂ ਸਹੀ ਜਾ ਰਹੀਆਂ ਤੁਹਾਡੀਆਂ ਅਲਹਮਦੁਲਿਲਾ ਵਾਹ, ਮੇਰੇ ਵਾਹ, ਕੋਲ ਵਾਹ। ਦੇਸੀ ਦਵਾਈਆਂ ਨੇ ਜੀ ਕੀ ਬਾਤ ਹੈ ਦੇਸੀ ਦਵਾਈਆਂ ਔਰਤਾਂ ਦੀਆਂ ਦੁਸ਼ਮਣ ਹੁੰਦੀਆਂ वाह जी वाह ਨੈਓ ਦਵਾਈਆਂ ਵਿੱਚ साकी भाई आप भी दवाई लेने आए हैं हकीम साहब से भाई के ਆਇਆ ਆਵੇ ਮੇਰਾ गुलफाम भाई के लिए क्लैप भाई गुलफाम भाई आए सर वेलकम ਜਾਇਜ਼ ਮੈਂ ਮਹਿਫਿਲ ਥੀਏਟਰ ਈਦ ਕਰ ਰਿਹਾ ਤੇ ਉਮੀਦ ਕਰਨਾ ਤੁਸੀਂ ਸਾਰੇ ਮਹਿਫਿਲ ਥੀਏਟਰ ਆਓਗੇ ਬਹੁਤ ਅੱਛਾ ਡਰਾਮਾ ਲੱਗ ਰਿਹਾ ਡਾਕਟਰ ਅਜਮਲ ਮਲਿਕ ਸਾਹਿਬ
ਤਸ਼ਰੀਫ ਲਿਆਏ ਨੇ ਮਹਿਫਲ ਥੀਏਟਰ ਸੈਯਦ ਪ੍ਰੋਡਕਸ਼ਨ ਤੇ ਰੂਟੀਨ ਮੈਟਰ ਅਸੀਂ ਤੁਹਾਨੂੰ ਪਤਾ ਹੀ ਹੈ ਤੇ ਮਹਿਫਲ ਥੀਏਟਰ ਨਾਲ ਜ਼ਰੂਰ ਆਓ। ਈਦ ਦਾ ਡਰਾਮਾ ਉਸਤਾਦ ਜੀ ਡਰਾਮੇ ਦਾ ਨਾਂ ਕੀ ਹੈ? ਡਰਾਮੇ ਦਾ ਨਾਂ ਹੈ ਚਸਕੇ ਈਦ ਦੇ ਕਿੰਨੇ ਪੈਸੇ ਲਿੱਤੇ ਜੀ ਤੇ ਪਿਆਰੇ ਪਿਆਰੇ ਚਸਕੇ ਵੇਖਣ ਲਈ ਮਹਿਫਲ ਹਾਲ 'ਚ ਪਹੁੰਚੋ, ਜਿਹਦੇ ਮੁਸੰਨਫ ਹਦਾਇਤਕਾਰ ਅਸਲੀ ਤੇ ਨਸਲੀ ਡਾਇਰੈਕਟਰ ਡਾਕਟਰ ਅਜਮਲ ਮਲਕ ਸਾਹਿਬ ਨੇ, ਜਿਨ੍ਹਾਂ ਦੀ ਕੋਈ ਜਿੰਨੀਆਂ ਵੀ ਮਿਸਾਲਾਂ ਦਿੱਤੀਆਂ ਜਾਣ ਉਹ ਘੱਟ ਹੀ ਨੇ, ਬਲਕਿ ਗ੍ਰੇਟ ਮੈਨ ਵੀ ਨੇ ਤੇ ਡਾਇਰੈਕਟਰ ਵੀ ਆ ਅਲਹਮਦੁਲਿਲਾ ਮਿਸਾਲਾਂ ਦੀ ਲੋੜ ਹੀ ਨਹੀਂ, ਇਹਨਾਂ ਨੇ ਮਿਸਾਲੇ ਹੀ ਇਹਨੇ ਦਿੱਤੇ ਨੇ, ਅਜੇ ਤੱਕ ਚੱਲ ਰਹੇ ਜੀ। ਦੋਸਤੋ, ਇੱਕ ਖੂਬਸੂਰਤ ਪਲੈਨਿੰਗ ਨਾਲ ਜਿਹੜਾ ਨਾ ਜੀ ਮਹਿਫਲ ਥੀਏਟਰ 'ਚ ਇੰਟਰ ਹੋਇਆ ਕਿ ਡਰਾਮਾ ਜਿਹੜਾ ਹੈ ਉਹ ਪਬਲਿਕ ਵੇਖਣ ਆਉਂਦੀ ਹੈ ਤੇ ਜਿਹੜੀ ਸੋਚ ਲੈ ਕੇ ਆਉਂਦੀ ਹੈ, ਜਿਹੜੀ ਤਵੱਕੁਆਤ ਲੈ ਕੇ ਆਉਂਦੀ ਹੈ, ਉਹਨਾਂ ਦੀ ਸੋਚ ਦੇ ਮੁਤਾਬਿਕ, ਯਾਨੀ ਤੁਹਾਡੀ ਸੋਚ ਦੇ ਮੁਤਾਬਿਕ ਡਰਾਮਾ ਹੋਵੇ ਤੇ ਤੁਹਾਡੀ ਤਵੱਕੁਆਤ ਦੇ ਮੁਤਾਬਿਕ ਡਰਾਮਾ ਹੋਵੇ। ਤੇ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਸੈਯਦ ਪ੍ਰੋਡਕਸ਼ਨ ਦੇ ਪਲੇਟਫਾਰਮ ਤੇ ਅਸੀਂ ਜਿਹੜੇ ਵੀ ਥੀਏਟਰ 'ਚ ਕੰਮ ਕਰ ਰਹੇ ਹੋਈਏ, ਤੁਸੀਂ ਆਓ ਤੇ ਇੱਕ ਖੂਬਸੂਰਤ ਡਰਾਮਾ ਆਪਣੀਆਂ ਯਾਦਾਂ 'ਚ ਸ਼ਾਮਿਲ ਕਰਕੇ ਲੈ ਜਾਓ। ਤੇ ਮਹਿਫਲ ਥੀਏਟਰ ਦੇ ਵਿੱਚ ਈਦ ਉਲ ਫਿਤਰ ਤੋਂ ਡਰਾਮੇ ਦਾ ਆਗਾਜ਼ ਹੋ ਰਿਹਾ, ਬੜੀ ਖੂਬਸੂਰਤ ਟੀਮ ਨਾਲ, ਬੜੀ ਖੂਬਸੂਰਤ ਕਾਸਟ ਨਾਲ। ਗੁਲਫਾਮ ਖਾਨ ਸਾਹਿਬ ਵੀ ਇਸ ਟੀਮ ਵਿੱਚ, ਇਸ ਕਾਸਟ ਵਿੱਚ ਇੰਟਰ ਹੋ ਚੁੱਕੇ ਨੇ ਤੇ ਹੁਣ ਇਹਨਾਂ ਦੇ ਆਉਣ ਨਾਲ ਡਰਾਮਾ ਵਧੀਆ ਹੋ ਜਾਏਗਾ। ਤੇ ਡਰਾਮੇ ਦਾ ਨਾਂ ਹੈ ਚਸਕੇ ਈਦ ਦੇ। ਤੇ ਈਦ ਬਗੈਰ ਚਸਕਿਆਂ ਦੇ ਅਧੂਰੀ ਹੁੰਦੀ ਹੈ ਤੇ ਚਸਕੇ ਮੁਕੰਮਲ ਕਰਨ ਵਾਸਤੇ ਆ ਜਾਓ ਬਿਸਮਿਲ੍ਲਾ ਮਹਿਫਲ ਥੀਏਟਰ ਦੇ ਵਿੱਚ ਤੇ ਸਾਡਾ ਡਰਾਮਾ ਵੇਖੋ ਤੇ ਇਨਸ਼ਾਅੱਲਾ ਇੰਜੋਏ। ਥੈਂਕ ਯੂ। ਸਿੱਖਣਾ ਸ਼ੁਰੂ ਕਰਤਾ, ਕਹਿੰਦੇ ਉਹ ਕਿਉਂ? ਕਹਿੰਦੇ ਵੀ ਬੰਦਾ ਦਾ ਕੰਮ ਹੈ ਨੌਕਰ ਨੂੰ ਦਿਨ 'ਚ ਇੱਕ ਵਾਰੀ ਕੰਮ ਦੱਸੇ, 2 ਵਾਰੀ ਕੰਮ ਦੱਸੇ, 3 ਵਾਰੀ। ਇਹ ਸਲਾਮ 'ਚ ਫਰਕ ਆ ਗਿਆ। ਹੁਣ ਕੀ ਆ ਗਿਆ? ਕਿਰਾਇਆ ਕੱਟੋ। ਤੂੰ ਕੀ ਕਰਾਇਆ ਮੇਰੇ ਕੋਲੋਂ? ਕਿਸ ਗੱਲ ਦਾ ਮੈਂ ਕਿਰਾਇਆ ਦੇਣਾ ਹੈਗਾ ਮੇਰੇ ਭਾਈ? ਜਿੰਨੇ ਕਿਰਾਇਆ ਹੈਗਾ ਨਾ ਉਹੀ ਮੇਰੇ ਕੋ ਆ ਕੇ ਕਿਰਾਇਆ ਮੰਗੇ। ਮੈਂ ਤੈਨੂੰ ਦੱਸਾਂ, ਓਏ ਇਸ ਮਕਾਨ ਦੀ ਜਿਹੜੀ ਮਾਲਕਾਂ ਨੇ ਨਾ, ਮਕਾਨ ਕਿਹੜਾ ਹੈਗਾ? ਮੇਰਾ ਤੇ ਤਿਬਖਾਨਾ ਹੈਗਾ ਮੇਰੇ ਭਾਈ। ਮਕਾਨ ਕਿਹੜਾ ਹੈਗਾ? ਹਕੀਮਾਂ ਦੇ ਤਿਬਖਾਨੇ ਹੁੰਦੇ ਨੇ। ਓਏ ਮਕਾਨ ਦੇ ਬਾਹਰ ਹੀ ਤੂੰ ਆਪਣਾ ਬਣਾ ਕੇ ਠੀਆ ਬੈਠਾ ਹੈ। ਠੀਆ ਕਿਹੜਾ ਹੁੰਦਾ? ਮੈਂ ਕੀ ਤੋਤਾ ਰੱਖਿਆ ਫਾਲ ਵਾਲਾ? ਤਿਬਖਾਨਾ ਕਿਆ ਮੇਰੇ ਭਾਈ? ਤਿਬਖਾਨਾ। 2 ਮਹੀਨੇ ਦਾ ਕਿਰਾਇਆ ਚੜ ਗਿਆ, 2 ਮਹੀਨੇ ਦਾ ਕਿਰਾਇਆ। 2 ਮਹੀਨੇ ਦਾ ਕਿਰਾਇਆ ਚੜ ਗਿਆ ਤੇ ਲੋ ਜੋ ਹਾਲਾਤ ਨੇ ਮੁਲਕ ਦੇ ਬੇਟਾ, ਇੱਥੇ ਪੈਟਰੋਲ ਦਾ ਰੇਟ ਚੜਿਆ, ਮੈਂ ਬੋਲੇ ਹਾਂ ਤੂੰ ਕਿਰਾਏ ਤੇ ਬੋਲ ਪਿਆ, 2 ਮਹੀਨੇ ਦਾ ਚੜਿਆ ਤੇ ਬੋਲ ਪਿਆ। ਉਹ 4000 ਰੁਪਇਆ ਬੰਦਾ 2 ਮਹੀਨਿਆਂ ਦਾ ਦੇ ਕੱਢ। ਮੇਰਾ ਭਾਈ, ਹਾਂ ਇਹ ਜਿਹੜੀ ਕੁੜੀ ਆਈ ਹੈ ਇਹਦੀ ਇੱਕ ਛੋਟੀ ਭੈਣ ਹੈਗੀ, ਹੈਗੀ ਹੈ। ਬੜੀ ਖੂਬਸੂਰਤ ਹੈਗੀ ਹੈ। ਹਾਂ ਉਹਨੂੰ ਤੇ ਬੁਲਾ ਕੇ ਲਿਆ ਯਾਰ, ਉਹ ਮੈਨੂੰ ਬੜੀ ਚੰਗੀ ਲੱਗਦੀ ਮੈਨੂੰ। ਇਹ ਬਖਾਨਾ ਤਾਂ ਰੌਣਕ ਉਦੋਂ ਲੱਗਣੀ ਜਦੋਂ ਇੱਥੇ ਕੋਈ ਚੀਸੀ ਬੱਚੀ ਬੈਠੀ ਹੋਣੀ ਹੈ। ਓਏ ਉਹਦੀ ਖਾਤਰ ਤੇ ਮੈਂ ਨੌਕਰੀ ਕਰਨ ਦੇ ਇੱਥੇ। ਅੱਛਾ, ਉਹਦੀ ਖਾਤਰ ਕਰਨਾ ਡਰਾਮਾ। ਹਾਂਜੀ ਮੇਰਾ ਭਾਈ, ਭਾਈਆਨ ਮੇਰੀ ਗੱਲ ਸੁਣੋ। ਹਾਂਜੀ ਦੇਖੋ, ਇਹਨਾਂ ਦੀ ਜਿਹੜੀ ਛੋਟੀ ਹਮਸ਼ੀਰਾ ਹੈਗੀ, ਜਿਹੜੀ ਤੁਹਾਡੀ ਦੋਸ਼ੀਜ਼ਾ ਹੈਗੀ ਹੈ, ਇਹਨਾਂ ਦੀ ਹਮਸ਼ੀਰਾ ਹੈਗੀ, ਉਹਨਾਂ ਨੇ ਮੇਰੇ ਕੋਲੋਂ ਮਜੂਨ ਦੀਆਂ 2 ਡੱਬੀਆਂ ਲਈਆਂ ਹੈਗੀਆਂ ਮੇਰੇ ਭਾਈ। ਮਜੂਨ ਦੀਆਂ ਡੱਬੀਆਂ? ਮਜੂਨ ਬਣਾਈ ਹੈਗੀ, ਮੈਂ ਕੋਟ ਵਿੱਚ ਪਾ ਕੇ ਗਲੋ। ਉਹਨਾਂ ਨੇ ਮੇਰੇ ਕੋਲ ਮਜੂਨ ਦੀਆਂ 2 ਡੱਬੀਆਂ ਲਈਆਂ। ਕਿਹੜਾ ਮਜੂਨ? ਮਜੂਨ ਸ਼ਮਸੁਲ ਫਨਾ। ਹਾਂ, ਉਹਨਾਂ ਨੇ ਮੇਰੇ ਕੋਲ ਮਜੂਨ ਦੀਆਂ 2 ਡੱਬੀਆਂ ਲਈਆਂ ਹੈਗੀਆਂ। ਕਿਹੜਾ ਮਜੂਨ? ਮਜੂਨ ਸ਼ਮਸੁਲ ਫਨਾ। ਸ਼ਮਸੁਲ ਫਨਾ ਬੇਟਾ, ਇਹ ਮਜੂਨ ਕੱਟ ਤੇ ਆਰਾਨੀ ਮਜ਼ਾਲ ਹੈਗਾ ਪੁੱਤਰ। ਜਿੱਥੇ ਡਿੱਗਦਾ